ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋਤ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 1 ਜਨਵਰੀ 2021 ਸੋ ਨਵੇਂ ਸਾਲ ਦਾ ਪਹਿਲਾ ਇਹ ਅਪਡੇਟ ਅਮਰੀਕਾ ਦਾ ਜਿਹੜਾ ਇਹ ਸ਼ਾਮ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਪੂਰੀ ਪੰਜਾਬੀ ਰੇਡੀਓ USA ਦੇ ਅਦਾਰੇ ਵੱਲੋਂ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ, ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਨੀਵਰਸਿਟੀ, ਰਣਜੀਤ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੁਸੀਂ ਇਸ ਟਾਈਮ ਪੰਜਾਬੀ ਰੇਡੀਓ USA ਦੇ ਨਾਲ ਵੱਖ-ਵੱਖ ਸਾਧਨਾਂ ਦੇ ਰਾਹੀਂ ਜਿਹੜੇ ਜੁੜ ਚੁੱਕੇ ਹੋ। AM FM ਸਟੇਸ਼ਨ, ਘਰਾਂ 'ਚ ਪਏ ਰੇਡੀਓ ਸੈਟਸ ਦੇ ਉੱਤੇ, ਇੰਟਰਨੈਟ ਰੇਡੀਓ ਸੈਟਸ, ਆਈਫੋਨ ਐਪ ਜਿਹੜੇ ਆ ਜੀ ਉਸ ਦੇ ਉੱਤੇ, ਸਮਾਰਟਫੋਨ ਐਪਸ ਦੇ ਜ਼ਰੀਏ, ਵੈਬਸਾਈਟ ਪੰਜਾਬੀ ਰੇਡੀਓ USA.com ਦੇ ਉੱਤੇ, ਅਤੇ ਨਾਲ ਹੀ ਫੋਨ ਦੇ ਜ਼ਰੀਏ ਡਾਇਲ ਕਰਕੇ ਸੁਣਨ ਵਾਲੇ ਨੰਬਰਾਂ ਦੇ ਜ਼ਰੀਏ। ਸੋ ਤੁਹਾਡਾ ਸਾਰਿਆਂ ਦਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅਤੇ ਆਓ ਖਬਰਾਂ ਦੀ ਜਿਹੜੀ ਇਹ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਆ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੇ ਅਖੀਰਲੇ ਦਿਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਦੁਆਰਾ ਇੱਕ ਜਿਹੜਾ ਬਿੱਲ ਆ ਵੀਟੋ ਕੀਤਾ ਗਿਆ ਸੀਗਾ, ਡਿਫੈਂਸ ਆਥੋਰਾਈਜੇਸ਼ਨ ਐਕਟ, ਉਸ ਨੂੰ ਵੀਟੋ ਪ੍ਰੂਫ ਮੈਜੋਰਟੀ ਦੇ ਨਾਲ ਹੁਣ ਦੋਨਾਂ ਹੀ ਸਦਨਾਂ ਨੇ ਪਾਸ ਕਰ ਦਿੱਤਾ ਆ। ਬੀਤੇ ਦਿਨਾਂ ਦੇ ਵਿੱਚ ਜਿਹੜੇ ਹਾਊਸ ਆਫ ਰਿਪਰੈਜ਼ੈਂਟੇਟਿਵਸ ਨੇ ਇਸ ਨੂੰ ਪਾਸ ਕੀਤਾ ਸੀਗਾ, ਅਤੇ ਅੱਜ ਸੈਨੇਟ ਨੇ ਵੀ ਰਾਸ਼ਟਰਪਤੀ ਟਰੰਪ ਦੀ ਵੀਟੋ ਨੂੰ ਓਵਰਰਾਈਡ ਕਰਦੇ ਹੋਏ 13 ਦੇ ਮੁਕਾਬਲੇ 81 ਦੇ ਜਿਹੜੇ ਫਾਈਨਲ ਵੋਟ ਦੇ ਨਾਲ ਇਸ ਬਿੱਲ ਨੂੰ ਪਾਸ ਕਰ ਦਿੱਤਾ। ਰਾਸ਼ਟਰਪਤੀ ਟਰੰਪ ਨੇ ਨੈਸ਼ਨਲ ਡਿਫੈਂਸ ਆਥੋਰਾਈਜੇਸ਼ਨ ਐਕਟ ਨੂੰ ਇਸ ਕਰਕੇ ਵੀਟੋ ਜਿਹੜਾ ਉਹ ਕਰ ਦਿੱਤਾ ਸੀ। ਉਹਨਾਂ ਨੇ ਕਿਹਾ ਸੀਗਾ ਵੀ ਇਸ ਬਿੱਲ ਦੇ ਵਿੱਚ ਜਿਹੜਾ ਸੈਕਸ਼ਨ 230 ਹੈਗਾ ਆ, ਉਸ ਦਾ ਰਿਪੀਲ ਯਾਨੀ ਕਿ ਉਸ ਨੂੰ ਵਾਪਸ ਲਏ ਜਾਣ ਦੀ ਮਾਦਾ ਉਹ ਨਹੀਂ ਰੱਖੀ ਗਏ ਸੀਗੀ। ਸੋ ਇਹ ਹੁਣ ਜਿਹੜਾ ਆ ਉਹਨਾਂ ਨੇ ਇਸ ਵੀਟੋ ਨੂੰ ਓਵਰਰਾਈਡ ਕਰ ਦਿੱਤਾ। ਇਹ ਪਹਿਲੋਂ ਵੀ ਜਿਹੜਾ ਇਸੇ ਤਰੀਕੇ ਦੇ ਨਾਲ ਹੀ ਲੱਗ ਰਿਹਾ ਸੀਗਾ ਵੀ ਇਸ ਪਾਸੇ ਵੱਲ ਨੂੰ ਜਿਹੜੀ ਆ ਉਹ ਵੱਧ ਰਹੀ ਆ। ਜਾਂਦੇ ਜਾਂਦੇ ਰਿਪਬਲਿਕਨ ਪਾਰਟੀ ਦੇ ਜਿਹੜੇ ਮੈਂਬਰਸ ਕਹਿ ਸਕਦੇ ਆ ਜਾਂ ਸੈਨੇਟਰਸ ਆ, ਉਹ ਰਾਸ਼ਟਰਪਤੀ ਟਰੰਪ ਦਾ ਸਾਥ ਆ ਉਹ ਨਹੀਂ ਦਿੰਦੇ ਹੋਏ ਲੱਗ ਰਹੇ। ਉਹਨਾਂ ਨੇ ਉਸ ਤੋਂ ਬਾਅਦ ਦੇ ਵਿੱਚ ਕੁਛ ਚਿਰ ਬਾਅਦ ਟਵਿੱਟਰ ਦੇ ਉੱਤੇ ਇਸ ਵੀਟੋ ਓਵਰਰਾਈਡ ਬਿੱਲ ਦੇ ਪਾਸ ਹੋਣ ਦੇ ਉੱਤੇ ਆਪਣੀ ਟਿੱਪਣੀ ਕਰਦੇ ਹੋਏ ਕਿਹਾ ਵੀ ਸਾਡੇ ਜਿਹੜੇ ਰਿਪਬਲਿਕਨ ਸੈਨੇਟ ਆ ਉਹਨਾਂ ਨੇ ਇਹ ਮੌਕਾ ਗਵਾ ਦਿੱਤਾ ਹੈ, ਜਿਸ ਦੇ ਨਾਲ ਆਪਾਂ ਸੈਕਸ਼ਨ 230 ਤੋਂ ਛੁਟਕਾਰਾ ਪਾ ਸਕਦੇ ਸੀਗੇ। ਅਤੇ ਕਹਿੰਦੇ ਹੁਣ ਇਸ ਦੇ ਨਾਲ ਬਿਗ ਟੈਕ ਕੰਪਨੀਜ਼ ਨੂੰ ਅਨਲਿਮਿਟਿਡ ਜਿਹੜੀ ਪਾਵਰ ਆ ਉਹ ਮਿਲ ਜਾਊਗੀ। ਪੈਥੈਟਿਕ ਇਹ ਜਿਹੜਾ ਆ ਉਹਨਾਂ ਨੇ ਟਵੀਟ ਜਿਹੜਾ ਉਹ ਕੀਤਾ ਹੈਗਾ ਆ। ਸੋ ਵਾਈਟ ਹਾਊਸ ਨੇ ਉੱਦਾਂ ਇਸ ਦੇ ਉੱਤੇ ਅਧਿਕਾਰਤ ਤੌਰ ਦੇ ਉੱਤੇ ਆਪਣੇ ਵੱਲੋਂ ਕੋਈ ਟਿੱਪਣੀ ਜਿਹੜੀ ਆ ਉਹ ਕਰਨ ਤੋਂ ਹਾਲ ਦੀ ਘੜੀ ਇਨਕਾਰ ਕਰ ਦਿੱਤਾ ਆ। ਇਸ ਬਿੱਲ ਦੇ ਵਿੱਚ ਮਿਲਟਰੀ ਫੌਜੀਆਂ ਦੀਆਂ ਤਨਖਾਹਾਂ ਦੇ ਵਾਧੇ ਦੀਆਂ ਵੀ ਜਿਹੜੀਆਂ ਉਹ ਗੱਲਾਂ ਸੀਗੀਆਂ, ਕਨਫੈਡਰੇਸੀ ਮਿਲਟਰੀ ਕਮਾਂਡਰਸ ਦੇ ਨਾਂ ਤੋਂ ਜਿਹੜੇ ਰੱਖੇ ਗਏ ਸੀਗੇ ਕਈ ਬੇਸਿਸ, ਉਹਨਾਂ ਦੇ ਨਾਮ ਹਟਾਉਣ ਦੀ ਇਸ ਦੇ ਵਿੱਚ ਸੀਗੀ। ਅਤੇ ਇਹ ਅਤੇ ਨਾਲ ਦੇ ਨਾਲ ਜਦੋਂ ਫੌਜੀਆਂ ਨੂੰ ਵਾਪਸ ਬੁਲਾਇਆ ਜਾਂਦਾ ਆ, ਉਸ ਨੂੰ ਲੈ ਕੇ ਵੀ ਪ੍ਰਕਿਰਿਆ ਦੇ ਵਿੱਚ ਜਿਹੜੀਆਂ ਚੀਜ਼ਾਂ ਆ ਉਹ ਉਹਨਾਂ ਨੇ ਐਡ ਅਤੇ ਕੱਢੀਆਂ ਜਿਹੜੀਆਂ ਉਹ ਸੀਗੀਆਂ। ਅਤੇ ਰਾਸ਼ਟਰਪਤੀ ਟਰੰਪ ਨੇ ਬਸ ਇਹੀ ਚੀਜ਼ ਜਿਹੜੀ ਸੈਕਸ਼ਨ 230 ਦੇ ਕਰਕੇ ਮੁੱਖ ਤੌਰ ਦੇ ਉੱਤੇ ਜਿਹੜਾ ਆ ਇਸ ਨੂੰ ਉਦੋਂ ਵੀਟੋ ਕੀਤਾ ਸੀਗਾ। ਇਸ ਤੋਂ ਬਾਅਦ ਦੇ ਵਿੱਚ ਜਿਹੜਾ $2000 ਵਾਲਾ ਰੌਲਾ ਸਟਿਮੂਲਸ ਚੈਕਸ ਦਾ ਉਹ ਵੀ ਜਿਹੜਾ ਆ ਉਹ ਪਿਆ ਸੀਗਾ, ਉਹ ਇੱਕ ਵੱਖਰੇ ਬਿੱਲ ਦੇ ਵਿੱਚ ਸੀਗਾ, ਪਰ ਉਸ ਨੂੰ ਰਾਸ਼ਟਰਪਤੀ ਟਰੰਪ ਨੇ $600 ਦੇ ਨਾਲ ਹੀ ਜਿਹੜਾ ਇਕੱਲੇ ਅਮਰੀਕਨਸ ਨੂੰ ਮਿਲਣਾ ਸੀਗਾ, ਉਸ ਦੇ ਨਾਲ ਹੀ ਜਿਹੜਾ ਇਸ ਨੂੰ ਪਾਸ ਕਰ ਦਿੱਤਾ ਸੀਗਾ। ਸੋ ਇਹ ਕਹਿੰਦੇ ਇਹੀ ਜਿਹੜਾ ਰਾਈਟ ਨਾਓ ਦੇਖਿਆ ਜਾ ਰਿਹਾ ਵੀ ਰਾਸ਼ਟਰਪਤੀ ਟਰੰਪ ਨੂੰ ਜਾਂਦੇ ਹੋਏ ਪਹਿਲੀ ਜਿਹੜੀ ਆ ਸੈਨੇਟ ਅਤੇ ਹਾਊਸ ਦੇ ਵੱਲੋਂ ਰਿਬਿਊਕ ਉਹਨਾਂ ਦੀ ਇੱਕ ਪਾਲਿਸੀ ਦੇ ਉੱਤੇ ਜਿਹੜਾ ਉਹ ਦਿੱਤਾ ਗਿਆ ਹੈਗਾ ਆ। ਅਗਲੀ ਜਿਹੜੀ ਖਬਰ ਆ ਉਸ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ, ਜਾਰਜੀਆ ਦੇ ਵਿੱਚ ਜਿਹੜੀ ਸੈਨੇਟ ਰਨ ਆਫ ਇਲੈਕਸ਼ਨ ਆ ਉਸ ਨੂੰ ਲੈ ਕੇ ਆ ਜਿਹੜਾ ਪਿਛਲੇ ਸਾਲ ਦਾ ਯਾਨੀ ਕਿ ਕੱਲ੍ਹ ਦਾ ਜਿਹੜਾ ਇਹ ਦਿਨ ਸੀਗਾ ਉਹ ਅਰਲੀ ਵੋਟਿੰਗ ਦਾ ਅਖੀਰਲਾ ਦਿਨ ਜਿਹੜਾ ਉਹ ਗਿਣਿਆ ਗਿਆ ਸੀਗਾ, ਅਤੇ ਰਿਕਾਰਡ ਤੋੜ
3 ਮਿਲੀਅਨ ਜਾਰਜੀਆ ਦੇ ਵੋਟਰਸ ਆ ਉਹਨਾਂ ਨੇ ਅਰਲੀ ਵੋਟਿੰਗ ਦੇ ਵਿੱਚ ਵੋਟਾਂ ਪਾਈਆਂ ਆ। ਇਸ ਦੇ ਵਿੱਚ ਜਿਹੜੇ ਰਿਪਬਲਿਕਨ US ਸੈਨੇਟਰ ਕੈਲੀ ਲੌਫਲਰ, ਪਰਡਿਊ, ਉਹਨਾਂ ਦੇ ਡੈਮੋਕ੍ਰੇਟ ਚੈਲੰਜਰ ਰਾਫੇਲ ਵਾਰਨੌਕ ਤੇ ਜੌਨ ਔਸਫ, ਉਹਨਾਂ ਦਾ ਭਵਿੱਖ ਜਿਹੜਾ ਆ ਉਹ ਕਹਿ ਲਓ ਵੀ ਹੁਣ ਉਸ ਦੀ ਗਿਣਤੀ ਆ ਉਹ ਹੋਵੇਗੀ। ਪਰ ਅਜੇ ਜਿਹੜਾ ਇਲੈਕਸ਼ਨ ਡੇ ਆ ਉਹ ਆਉਂਦਾ ਮੰਗਲਵਾਰ ਜਿਹੜਾ ਉਹ ਹੈਗਾ ਆ। ਸੋ ਕੁਛ ਦਿਨ ਹੋਰ ਜਿਹੜੇ ਉਹ ਬਚੇ ਨੇ। 5 ਜਨਵਰੀ ਨੂੰ ਜਿਹੜਾ ਇਹ ਨਿਰਧਾਰਿਤ ਹੋ ਜਾਵੇਗਾ ਵੀ ਸੈਨੇਟ ਦੇ ਵਿੱਚ ਮੈਜੋਰਟੀ ਕਿਸ ਦੀ ਹੋਣ ਵਾਲੀ ਹੈਗੀ ਆ। ਕੀ ਇਹ ਦੋਨੋਂ ਸੀਟਾਂ ਨੂੰ ਕੀ ਡੈਮੋਕ੍ਰੇਟਸ ਫਲਿੱਪ ਕਰਨ ਦੇ ਵਿੱਚ ਕਾਮਯਾਬ ਰਹਿਣਗੇ ਜਾਂ ਫਿਰ ਜਿਹੜੇ ਰਿਪਬਲਿਕਨ ਆ ਇਹਨਾਂ ਵਿੱਚੋਂ ਇੱਕ ਅੱਧੀ ਸੀਟ ਜਾਂ ਦੋਨੋਂ ਸੀਟਾਂ ਨੂੰ ਉਹ ਬਰਕਰਾਰ ਰੱਖ ਸਕਣਗੇ। ਅਤੇ ਜੇ ਇੱਦਾਂ ਰਿਪਬਲਿਕਨ ਕਰਦੇ ਨੇ ਤਾਂ ਉਹਨਾਂ ਦੀ ਮੈਜੋਰਟੀ ਜਿਹੜੀ ਬਰਕਰਾਰ ਰਹੂਗੀ, ਅਤੇ ਜੇ ਦੋਨੋਂ ਹਾਰਦੇ ਨੇ ਤਾਂ ਫਿਰ ਡੈਮੋਕ੍ਰੇਟਸ ਆ ਉਹ ਜਿਹੜੀ ਆ ਉਹਨਾਂ ਦੀ ਮੈਜੋਰਟੀ ਆਉਣ ਵਾਲੇ ਕਈ ਸਾਲਾਂ ਤੱਕ ਜਿਹੜੀ ਉਸ ਦੇ ਵਿੱਚ ਬਣੀ ਰਹਿ ਸਕਦੀ ਹੈ, ਜਿੰਨੀ ਦੇਰ ਤੱਕ ਦੁਬਾਰਾ ਦੂਜੀਆਂ ਹੋਰ ਸੈਨੇਟ ਦੀਆਂ ਜਿਹੜੀਆਂ ਇਲੈਕਸ਼ਨਸ ਆ ਉਹ ਨਹੀਂ ਆਉਂਦੀਆਂ ਹੈਗੀਆਂ। ਕਹਿੰਦੇ ਵੀ ਰੂਰਲ ਇਲਾਕੇ ਦੇ ਵਿੱਚ ਜਿਹੜਾ ਕਿ ਕੰਜ਼ਰਵੇਟਿਵ ਸਟਰੋਂਗ ਹੋਲਡ ਮੰਨਿਆ ਜਾਂਦਾ ਹੈਗਾ ਆ, ਉਹਨਾਂ ਇਲਾਕਿਆਂ ਦੇ ਵਿੱਚ ਕਿਤੇ ਨਾ ਕਿਤੇ ਟਰਨਆਊਟ ਅਜੇ ਥੋੜ੍ਹਾ ਜਿਹਾ ਘੱਟ ਰਿਹਾ ਆ। ਮੇ ਬੀ ਉਹ ਵੋਟਿੰਗ ਡੇ ਦਾ ਜਿਹੜਾ ਉਹ ਇੰਤਜ਼ਾਰ ਕਰ ਰਹੇ ਹੈਗੇ ਆ। ਉੱਦਾਂ ਸੋਮਵਾਰ ਨੂੰ ਰਾਸ਼ਟਰਪਤੀ ਟਰੰਪ ਉੱਥੇ ਜਾ ਕੇ ਇਹਨਾਂ ਦੋਨਾਂ ਹੀ ਕੈਂਡੀਡੇਟਸ ਦੇ ਹੱਕ ਦੇ ਵਿੱਚ ਰੈਲੀ ਜਿਹੜੀ ਉਹ ਕਰਨ ਜਾ ਰਹੇ ਨੇ। ਉੱਧਰ ਕਹਿੰਦੇ ਵੀ ਯੰਗਸਟਰਸ ਦੇ ਵਿੱਚ, ਬਲੈਕ ਵੋਟਰਸ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਜਿਹੜਾ ਉਹ ਦੇਖਿਆ ਗਿਆ ਆ। ਸੋ ਇੱਥੋਂ ਇਹ ਪਤਾ ਲੱਗਦਾ ਵੀ ਅਰਲੀ ਵੋਟਿੰਗ ਦੇ ਵਿੱਚ ਡੈਮੋਕ੍ਰੇਟ ਵੋਟਾਂ ਜਿਹੜੀਆਂ ਉਹ ਜ਼ਿਆਦੀਆਂ ਹੋ ਸਕਦੀਆਂ। ਸੋ ਜਦੋਂ ਇਲੈਕਸ਼ਨ ਦੇ ਨਤੀਜੇ ਆਉਣਗੇ ਇਸ ਦੇ ਵਿੱਚ ਵੀ ਜਿਹੜਾ ਆ ਹੋ ਸਕਦਾ ਆ ਵੀ ਗਿਣਤੀ ਕਰਨ ਨੂੰ ਥੋੜ੍ਹਾ ਸਮਾਂ ਜਿਹੜਾ ਆ ਪਹਿਲੋਂ ਦੇ ਵਾਂਗੂ ਉਹ ਲੱਗੇ। ਪਰ ਦੇਖਦੇ ਹਾਂ ਵੀ ਕੀ ਜਿਹੜਾ ਉਸ ਦਿਨ ਨਤੀਜਾ ਇਹ ਆਉਂਦਾ ਆ। ਸੋ ਇਹ ਕਾਫੀ ਜਿਹੜਾ ਕਹਿ ਲਓ ਵੀ ਰੋਚਕ ਮੁਕਾਬਲਾ ਆ ਉਹ ਹੋਣ ਜਾ ਰਿਹਾ ਆ। ਇਸ ਤੋਂ ਪਹਿਲਾ ਰਿਕਾਰਡ ਜਾਰਜੀਆ ਦੀ ਰਨ ਆਫ ਇਲੈਕਸ਼ਨ ਦੇ ਵਿੱਚ 2008 ਦੇ ਵਿੱਚ ਦੇਖਿਆ ਗਿਆ ਸੀ। ਉਦੋਂ ਪੂਰੀ ਇਲੈਕਸ਼ਨ ਦੇ ਵਿੱਚ ਅਰਲੀ ਵੋਟਿੰਗ ਦੇ ਬਾਕੀ ਸਾਰੀਆਂ ਮਿਲਾ ਕੇ 2.1 ਮਿਲੀਅਨ ਲੋਕਾਂ ਨੇ ਉਦੋਂ ਵੋਟਾਂ ਜਿਹੜੀਆਂ ਪਾਈਆਂ ਸੀ। ਉਸ ਟਾਈਮ ਦੇ ਉੱਤੇ ਸੈਨੇਟਰ ਸੈਕਸੀ ਚੈਂਬਲਸ ਅਤੇ ਡੈਮੋਕ੍ਰੇਟ ਜਿਮ ਮਾਰਟਿਨ ਦੇ ਦਰਮਿਆਨ ਮੁਕਾਬਲਾ ਜਿਹੜਾ ਉਹ ਹੋਇਆ ਸੀ। ਪਰ ਇਸ ਵਾਰੀ ਆਲਰੇਡੀ 3 ਮਿਲੀਅਨ ਅਰਲੀ ਵੋਟਿੰਗ ਜਿਹੜੀ ਆ ਉਹ ਪੈ ਚੁੱਕੀ ਹੋਈ ਆ। ਅਤੇ ਅਰਲੀ ਵੋਟਿੰਗ ਕਹਿੰਦੇ ਆਲਰੇਡੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਲੈਵਲ ਤੱਕ ਜਿਹੜੀ ਉਹ ਪਹੁੰਚ ਚੁੱਕੀ ਹੋਈ ਆ। ਸੋ 3 ਹਫ਼ਤੇ ਅਰਲੀ ਵੋਟਿੰਗ ਜਿਹੜੀ ਆ ਉਹ ਚੱਲਦੀ ਰਹੀ ਆ ਅਤੇ ਹੁਣ ਇਲੈਕਸ਼ਨ ਡੇ ਵਾਲੇ ਦਿਨ ਵੀ ਵੋਟਿੰਗ ਜਿਹੜੀ ਹੋਣ ਦੀ ਸੰਭਾਵਨਾ ਜਿਹੜੀ ਉਹ ਵਧੇਗੀ, ਜਿਸ ਕਰਕੇ ਨਤੀਜੇ ਜਿਹੜੇ ਆ ਖਾਸ ਕਰਕੇ ਰਿਪਬਲਿਕਨ ਪਾਰਟੀ ਜ਼ਰੂਰ ਇਸ ਤੋਂ ਕਾਫੀ ਜ਼ਿਆਦਾ ਜਿਹੜੀ ਉਹ ਡਰੀ ਹੋਈ ਆ, ਕਿਉਂਕਿ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਵੀ ਅਰਲੀ ਵੋਟਿੰਗ ਦੇ ਕਰਕੇ ਹੀ ਇਹਨਾਂ ਨੂੰ ਕਿਤੇ ਨਾ ਕਿਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ। ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦੇ ਜਿਹੜੇ ਕੁਝ ਸਾਥੀ ਜਿਹੜੇ ਰਿਪਬਲਿਕਨਸ ਆ, ਜਿਹੜੇ ਇਹ ਅਜੇ ਵੀ ਆਸ ਲਾਈ ਬੈਠੇ ਆ ਵੀ ਸ਼ਾਇਦ 6 ਜਨਵਰੀ ਨੂੰ ਜਦੋਂ ਸੈਨੇਟ ਅਤੇ ਹਾਊਸ ਨੇ ਕਨਵੀਨ ਕਰਨਾ ਆ ਅਤੇ ਉਸ ਦਿਨ ਜਦੋਂ ਇਲੈਕਟਰਲ ਕਾਲਜ ਕਾਊਂਟ ਹੋਣਾ ਆ ਵੀ ਸ਼ਾਇਦ ਉਸ ਦਿਨ ਉਹਨਾਂ ਨੂੰ ਪ੍ਰੈਜ਼ੀਡੈਂਟ ਦੁਬਾਰਾ ਜਿਹੜਾ ਉਹ ਥਾਪ ਦਿੱਤਾ ਜਾਵੇਗਾ। ਇਸ ਦੇ ਚੱਲਦਿਆਂ ਰਿਪਬਲਿਕਨ ਪਾਰਟੀ ਦੇ ਇੱਕ ਰਿਪਰੈਜ਼ੈਂਟੇਟਿਵ ਲੂਈ ਗੌਰਮਟ ਟੈਕਸਸ ਤੋਂ, ਉਹਨਾਂ ਨੇ ਇੱਕ ਫੈਡਰਲ ਜੱਜ ਦੇ ਟੈਕਸਸ ਦੇ ਵਿੱਚ ਉਹਨਾਂ ਨੇ ਇਹ ਲਾਸੂਟ ਫਾਈਲ ਕੀਤਾ ਸੀਗਾ ਉਪ ਰਾਸ਼ਟਰਪਤੀ ਦੇ ਖਿਲਾਫ ਵੀ ਉਹਨਾਂ ਦੀਆਂ ਤਾਕਤਾਂ ਇੱਕ ਹਿਸਾਬ ਦੇ ਨਾਲ ਵਧਾਈਆਂ ਜਾਣ। ਰਾਈਟ ਨਾਓ ਸੰਵਿਧਾਨ ਦੇ ਮੁਤਾਬਕ ਇਲੈਕਟਰਲ ਕਾਊਂਟ ਦੀ ਪ੍ਰਕਿਰਿਆ ਦੇ ਵਿੱਚ ਜਿਹੜੇ ਉਪ ਰਾਸ਼ਟਰਪਤੀ ਉਹ ਮਹਿਜ ਗਿਣਤੀ ਅਤੇ ਉਹ ਫੈਸਲਾ ਸੁਣਾਉਣ ਦੀ ਹੀ ਇੱਕ ਉਹਨਾਂ ਦੀ ਭੂਮਿਕਾ ਰਹਿੰਦੀ ਆ। ਉਹ ਆਪਣੇ ਤੌਰ ਦੇ ਉੱਤੇ ਕੋਈ ਵੀ ਖੁਦ ਫੈਸਲਾ ਜਿਹੜਾ ਉਹ ਨਹੀਂ ਸੁਣਾ ਸਕਦੇ। US ਡਿਸਟ੍ਰਿਕਟ ਜੱਜ ਜਰਮੀ ਡੀ ਕੈਰਨੋਡਲ ਉਹਨਾਂ ਨੇ ਇਸ ਜਿਹੜਾ ਜੀ ਕੇਸ ਨੂੰ ਕਹਿੰਦੇ ਆ ਡਿਸਮਸ ਕਰ ਦਿੱਤਾ ਅਤੇ ਕਹਿੰਦੇ ਵੀ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਰਿਪਰੈਜ਼ੈਂਟੇਟਿਵ ਗਵਰਨਮੈਂਟ ਅਤੇ ਨਾ ਹੀ ਉਹਨਾਂ ਦੇ ਸਾਥੀ ਪਲੈਂਟਿਵਸ ਆ ਉਹਨਾਂ ਦੇ ਕੋਲ ਕੋਈ ਅਧਿਕਾਰਤ ਤੌਰ ਦੇ ਉੱਤੇ ਸਫੀਸ਼ੀਐਂਟ ਲੀਗਲ ਸਟੇਕ ਹੈਗਾ ਸੀਗਾ ਇਸ ਪ੍ਰੋਸੈਸ ਨੂੰ ਲੈ ਕੇ ਵੀ ਇਸ ਲਾ ਸੂਟ ਨੂੰ ਜਸਟੀਫਾਈ ਕਰ ਸਕਣ। ਇਹ ਵੀ ਦੱਸ ਜਾਈਏ, ਜ਼ਿਕਰਯੋਗ ਗੱਲ ਆ ਵੀ ਇਹ ਜਿਹੜੇ ਜੱਜ ਆ ਉਹ ਫੈਡਰਲ ਬੈਂਚ ਦੇ ਉੱਤੇ ਰਾਸ਼ਟਰਪਤੀ ਟਰੰਪ ਦੇ ਦੁਆਰਾ ਹੀ
ਨਿਯੁਕਤ ਕੀਤੇ ਗਏ ਸੀਗੇ। ਸੋ ਇਹ 12 ਘੰਟੇ ਤੋਂ ਵੀ ਜਿਹੜੇ ਕਹਿੰਦੇ ਘੱਟ ਦਾ ਸਮਾਂ ਹੀ ਹੋਇਆ ਸੀ ਜਦੋਂ ਇਹਨਾਂ ਦੇ ਰਿਪਰੈਜ਼ੈਂਟੇਟਿਵਸ ਦੇ ਜਿਹੜੇ ਲਾਇਰਸ ਆ ਉਹਨਾਂ ਨੇ ਅਦਾਲਤ ਦੇ ਵਿੱਚ ਇਹ ਦਸਤਾਵੇਜ਼ ਜਿਹੜੇ ਆ ਉਹ ਪਾਏ ਸੀਗੇ, ਲਾਸੂਟ ਫਾਈਲ ਕੀਤਾ ਸੀਗਾ ਵੀ ਉਪ ਰਾਸ਼ਟਰਪਤੀ ਦੀਆਂ ਜਿਹੜੀਆਂ ਪਾਵਰਾਂ ਆ ਉਹ ਜ਼ਿਆਦੀਆਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਆ ਇਸ ਤਰੀਕੇ ਦੇ ਨਾਲ। ਉੱਧਰ ਖਬਰਾਂ ਇਹ ਵੀ ਆ ਰਹੀਆਂ ਸੀਗੀਆਂ ਵੀ ਜਿਹੜੇ ਮਿਚ ਮਕੌਨਲ ਆ ਉਹਨਾਂ ਨੇ ਜਿਹੜੇ ਸੈਨੇਟਰ ਜਿਨ੍ਹਾਂ ਨੇ ਇਸ ਇਲੈਕਟਰਲ ਕਾਊਂਟ ਦੇ ਉੱਤੇ ਇਤਰਾਜ਼ ਕਰਨ ਨੂੰ ਆਖਿਆ ਆ ਉਹਨਾਂ ਨੇ ਕਾਲ ਆਊਟ ਕੀਤਾ, ਪਰ ਕਹਿੰਦੇ ਵੀ ਜਿਸ ਕਾਨਫਰੰਸ ਕਾਲ ਦੇ ਵਿੱਚ ਉਹਨਾਂ ਨੇ ਕਾਲ ਆਊਟ ਕਰ ਰਹੇ ਸੀ ਉਹ ਸੈਨੇਟਰ ਨੂੰ, ਉਹ ਸੈਨੇਟਰ ਖੁਦ ਉਸ ਦੇ ਵਿੱਚ ਮੌਜੂਦ ਨਹੀਂ ਸੀਗੇ। ਹੋਰ ਉਹਨਾਂ ਦੇ ਕਈ ਸਾਥੀ ਖਾਸ ਕਰਕੇ ਜਿਹੜੇ ਬੈਨ ਸੈਸ ਹੈਗੇ ਆ ਸੈਨੇਟਰ, ਉਹਨਾਂ ਨੇ ਸੈਨੇਟਰ ਹੌਲੀ ਨੂੰ ਕਿਹਾ ਵੀ ਇਹ ਬਹੁਤ ਇੱਕ ਮਾੜੀ ਉਹਨਾਂ ਦੇ ਦੁਆਰਾ ਕੰਮ ਹੋਵੇਗਾ ਜੇ ਇਲੈਕਟਰਲ ਕਾਊਂਟ ਨੂੰ ਉਹ ਉਸ ਦੇ ਉੱਤੇ ਆਪੱਤੀ ਜਾਂ ਜਿਹੜੀ ਆ ਉਸ ਦੇ ਉੱਤੇ ਰੋਕ ਜਾਂ ਉਸ ਨੂੰ ਬਦਲ ਕਰਨ ਦੀ ਜਿਹੜੀ ਕੋਸ਼ਿਸ਼ਾਂ ਕਰਨਗੇ। ਇਹ ਵੀ ਖਬਰ ਕੱਲ੍ਹ ਜਿਹੜੀ ਉਹ ਆ ਰਹੀ ਸੀ 140 ਰਿਪਬਲਿਕਨ ਹਾਊਸ ਦੇ ਮੈਂਬਰਸ ਜਿਹੜੇ ਆ ਉਹ ਵੀ ਇਲੈਕਟਰਲ ਕਾਊਂਟ ਦੇ ਉੱਤੇ ਇਤਰਾਜ਼ ਜਿਹੜਾ ਆ ਉਹ ਜਤਾ ਸਕਦੇ ਨੇ 6 ਜਨਵਰੀ ਨੂੰ। ਮਾਹਰਾਂ ਦੇ ਮੁਤਾਬਕ, ਸੰਵਿਧਾਨ ਦੇ ਮਾਹਰਾਂ ਦੇ ਮੁਤਾਬਕ ਕਿਹਾ ਜਾ ਰਿਹਾ ਵੀ ਇੱਦਾਂ ਕਰਨ ਦੇ ਨਾਲ ਕੁਛ ਘੰਟੇ ਜਿਹੜਾ ਆ ਉਹ ਕਾਊਂਟ ਡਿਲੇ ਹੋਵੇਗਾ, ਪਰ ਇਨ ਦੀ ਐਂਡ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਆ ਉਹਨਾਂ ਨੂੰ ਹੀ ਇਲੈਕਟਰਲ ਕਾਲਜ ਦਾ ਜੇਤੂ ਤੇ ਸੈਨੇਟ ਦੇ ਵਿੱਚ ਤੇ ਹਾਊਸ ਦੇ ਵਿੱਚ ਜਿਹੜਾ ਆ ਉਹ ਗਿਰਦਾਨਿਆ ਜਾਊਗਾ ਤੇ ਫਿਰ 20 ਜਨਵਰੀ ਨੂੰ ਉਹਨਾਂ ਦੀ ਸਹੁੰ ਚੁੱਕ ਸਮਾਗਮ ਜਿਹੜਾ ਆ ਉਹ ਹੋਵੇਗਾ। ਅਗਲੀ ਖਬਰ ਦੇ ਉੱਤੇ ਨਜ਼ਰ ਮਾਰੀਏ। ਕੋਵਿਡ-19 ਦੀ ਵੈਕਸੀਨ ਨੂੰ ਲੈ ਕੇ ਕਈ ਤਰੀਕੇ ਦੀਆਂ ਰਾਈਟ ਨਾਓ ਨਿਊਜ਼ ਜਿਹੜੀਆਂ ਆ ਉਹ ਸੁਣਨ ਨੂੰ ਮਿਲ ਰਹੀਆਂ ਆ। ਇੱਕ ਥਾਂ ਦੇ ਉੱਤੇ ਇੱਕ ਫਾਰਮੇਸੀ ਦੇ ਵਿੱਚ ਕੰਮ ਕਰਨ ਵਾਲੇ ਨੇ, ਫਾਰਮਾਸਿਸਟ ਨੇ, ਇੱਕ ਹਸਪਤਾਲ ਦੇ ਵਿੱਚ ਕਹਿੰਦੇ ਜਾਣ ਬੁੱਝ ਕੇ ਕੋਵਿਡ-19 ਦੀਆਂ ਵੈਕਸੀਨਸ ਆ ਉਹਨਾਂ ਨੂੰ ਖਰਾਬ ਜਿਹੜਾ ਆ ਉਹ ਕਰ ਦਿੱਤਾ, ਜਿਸ ਕਰਕੇ ਕਹਿੰਦੇ ਆ ਵੀ ਹੁਣ ਉਸ ਨੂੰ ਜਿਹੜਾ ਨੌਕਰੀ ਤੋਂ ਵੀ ਹੱਥ ਧੋਣਾ ਜਿਹੜਾ ਉਹ ਪੈ ਸਕਦਾ ਹੈਗਾ ਆ। ਉੱਧਰ ਚੈਟਾਨੂਗਾ ਤੋਂ ਇਹ ਖਬਰ ਆ ਰਹੀ ਆ ਕੋਵਿਡ-19 ਦੀ ਵੈਕਸੀਨ ਦੇ ਐਡਮਿਨਿਸਟ੍ਰੇਟਰਸ ਜਿਨ੍ਹਾਂ ਨੇ ਇਹ ਟੀਕੇ ਲਾਉਣੇ ਸੀਗੇ, ਕਹਿੰਦੇ ਵੀ ਜਿਹੜੇ ਕੁਛ ਕੁਆਲੀਫਾਈਡ ਸਿਟੀਜ਼ਨਸ ਉਦੋਂ ਆਏ ਸੀ ਉਹਨਾਂ ਨੂੰ ਇਹ ਕਹਿ ਕੇ ਮੋੜ ਦਿੱਤਾ ਗਿਆ ਵੀ ਡੋਜ਼ਿਸ ਜਿਹੜੀਆਂ ਆ ਉਹ ਨਹੀਂ ਹੈਗੀਆਂ, ਪਰ ਬਾਅਦ ਦੇ ਵਿੱਚ ਇਹ ਪਤਾ ਲੱਗਾ ਵੀ ਉਹਨਾਂ ਨੇ ਆਪਣੇ ਨਜ਼ਦੀਕੀ ਜਿਹੜੇ ਆ ਲੋਕਾਂ ਨੂੰ ਇਹ ਟੀਕੇ ਜਿਹੜੇ ਆ ਉਹ ਲਾ ਦਿੱਤੇ। ਇਹ ਹੁਣ ਬਹੁਤ ਵੱਡੇ ਤਰੀਕੇ ਦੀਆਂ ਕੁਛ ਇੱਦਾਂ ਦੀਆਂ ਜਿਹੜੀਆਂ ਰਿਪੋਰਟਸ ਆ ਉਹ ਆ ਸਕਦੀਆਂ ਨੇ। ਚੈਟਨੂਗਾ ਟੈਨੇਸੀ ਦੇ ਵਿੱਚ ਹੈਗਾ, ਹੈਮਿਲਟਨ ਕਾਊਂਟੀ ਦੇ ਵਿੱਚ ਇਹ ਕਹਿੰਦੇ ਆ ਘਟਨਾ ਜਿਹੜੀ ਉਹ ਵਾਪਰੀ ਹੈਗੀ ਆ। ਕਹਿੰਦੇ ਵੀ ਅਧਿਕਾਰੀ ਤਾਂ ਕਹਿ ਰਹੇ ਜੀ ਮਿਸ ਕੈਲਕੂਲੇਸ਼ਨ ਜਿਹੜੀ ਆ ਉਹ ਸਾਡੇ ਕੋਲੋਂ ਜਿਹੜੀ ਉਹ ਹੋ ਗਈ। ਕੁਛ ਲੋਕਾਂ ਨੂੰ ਉਹਨਾਂ ਨੇ ਮੋੜ ਦਿੱਤਾ ਵੀ ਵੈਕਸੀਨਸ ਅਵੇਲੇਬਲ ਨਹੀਂ ਆ, ਕਿਉਂਕਿ ਕਾਫੀ ਲੋਕ ਉੱਥੇ ਲਵਾਉਣ ਦੇ ਲਈ ਵੈਕਸੀਨ ਆਏ ਸੀਗੇ। ਕਈ ਜਿਹੜੀਆਂ ਕਾਰਡਸ ਉਸ ਦੇ ਵਿੱਚ ਲੰਬੀਆਂ ਲਾਈਨਾਂ ਜਿਹੜੀਆਂ ਲੱਗੀਆਂ ਹੋਈਆਂ ਉਹਨਾਂ ਨੂੰ ਖਾਲੀ ਹੱਥ ਹੀ ਮੋੜ ਦਿੱਤਾ ਗਿਆ। ਅਤੇ ਪਰ ਬਾਅਦ ਦੇ ਵਿੱਚ ਕਹਿੰਦੇ ਵੀ ਕੁਛ ਇੱਕ ਡਰਾਈਵਰ ਨੇ ਇੱਕ ਗੱਲਬਾਤ ਕਰਦੇ ਹੋਏ ਕਿਹਾ ਵੀ ਸਾਡੇ ਕਨੈਕਸ਼ਨ ਹੈਗੇ, ਅਸੀਂ ਤਾਂ ਟੀਕਾ ਜਿਹੜਾ ਉਹ ਲਵਾ ਲਿਆ। ਅਤੇ ਉੱਥੋਂ ਫਿਰ ਬਾਅਦ 'ਚ ਪਤਾ ਲੱਗਾ ਵੀ ਇਹ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੰਮ ਕਰਨ ਵਾਲੇ ਲੋਕ ਆ ਉਹਨਾਂ ਦੇ ਨਜ਼ਦੀਕੀਆਂ ਨੂੰ ਜਲਦੀ ਜਿਹੜੇ ਵੈਕਸੀਨ ਦੇ ਟੀਕੇ ਜਿਹੜੇ ਆ ਉਹ ਲੱਗ ਗਏ ਰਾਦਰ ਦੈਨ ਜਿਹੜੇ ਆ ਦੂਜੇ ਲੋਕਾਂ ਨੂੰ। ਸੋ ਇਹ ਇੱਕ ਬਹੁਤ ਹੀ ਮੰਦਭਾਗੀ ਜਿਹੜੀ ਇਹ ਗੱਲ ਹੈਗੀ ਆ। ਜੇ ਇੱਦਾਂ ਹੋਰ ਥਾਵਾਂ ਦੇ ਉੱਤੇ ਜਿਹੜਾ ਉਹ ਹੋਣ ਲੱਗਾ ਤਾਂ ਸਥਿਤੀ ਜਿਹੜੀ ਆ ਉਹ ਮਾੜੀ ਹੋ ਜਾਵੇਗੀ। ਕੋਵਿਡ ਦੀ ਹੀ ਗੱਲ ਕਰਦੇ ਜਾਈਏ ਤਾਂ ਕੈਲੀਫੋਰਨੀਆ ਦੇ ਵਿੱਚ ਕੋਵਿਡ ਕਹਿਰ ਦੇ ਵਾਂਗੂ ਇਸ ਟਾਈਮ ਉਹ ਵਰ ਰਿਹਾ ਹੈਗਾ ਆ। ਕਹਿੰਦੇ ਸ਼ੁੱਕਰਵਾਰ ਦਾ ਇਹ ਦਿਨ ਹੁਣ ਤੱਕ ਦਾ ਸੂਬੇ ਦੇ ਵਿੱਚ ਸਭ ਤੋਂ ਭਿਆਨਕ ਪੈਂਡੈਮਿਕ ਦਾ ਇਹ ਦਿਨ ਜਿਹੜਾ ਉਹ ਨਿਕਲਿਆ ਹੈਗਾ ਆ। ਬੀਤੇ ਕੁਛ ਦਿਨਾਂ ਦੇ ਵਿੱਚ 20,000 ਤੋਂ ਵੱਧ ਨਵੇਂ ਕੇਸ ਜਿਹੜੇ ਆ ਉਹ ਆਏ ਹੈਗੇ ਨੇ। ਉੱਧਰ ਮੌਤਾਂ ਦੀ ਜਿਹੜੀ ਸੰਖਿਆ ਆ ਉਹ ਲਗਾਤਾਰ ਵੱਧਦੀ ਜਿਹੜੀ ਉਹ ਜਾ ਰਹੀ ਆ। 585 ਮੌਤਾਂ ਇੱਕ ਦਿਨ ਦੇ ਵਿੱਚ ਜਿਹੜੀਆਂ ਆ ਉਹ ਕੋਵਿਡ ਦੇ ਕਰਕੇ ਨੋਟ ਕੀਤੀਆਂ ਗਈਆਂ ਆ। ਇਹ ਪਹਿਲੋਂ ਦੇ ਨਾਲੋਂ 37% ਜਿਹੜਾ ਉਹ ਵਧਿਆ ਆ। 432 ਮੌਤਾਂ ਬੁੱਧਵਾਰ ਨੂੰ, 428 ਮੌਤਾਂ ਜਿਹੜੀਆਂ ਵੀਰਵਾਰ ਨੂੰ, ਅਤੇ ਫਰਾਈਡੇ ਨੂੰ ਇਹ ਸਕਾਈ ਰੌਕਟ ਕਹਿੰਦੇ ਕਰ ਗਈਆਂ 585 ਮੌਤਾਂ। LA ਦੇ ਵਿੱਚ ਕਹਿੰਦੇ ਆ ਡੈਥਸ ਦਾ ਡਾਟਾ ਬੈਕਲੌਗ ਹੈਗਾ ਆ। ਇੰਟਰਨੈਟ ਆਊਟੇਜ ਵੀ ਜਿਹੜੀ ਉੱਥੇ ਹੋਈ ਸੀ ਅਤੇ ਹੋ ਸਕਦਾ ਆ ਵੀ ਇਹ ਅੰਕੜਾ ਹੋਰ ਵੀ ਉੱਤੇ ਵੱਲ ਨੂੰ ਉਹ ਜਾਵੇ। ਸਟੇਟ ਦੇ ਵਿੱਚ ਅੱਜ 47,198
ਨਵੇਂ ਕੇਸ ਜਿਹੜੇ ਆ ਉਹ ਕੋਵਿਡ-19 ਦੇ ਜਿਹੜੇ ਉਹ ਦਰਜ ਕੀਤੇ ਗਏ ਆ ਅਤੇ ਆਲਰੇਡੀ UK ਵਾਲਾ ਜਿਹੜਾ ਕਰੋਨਾ ਵਾਇਰਸ ਆ ਉਹ ਸਟ੍ਰੇਨ ਆ ਉਹ ਆਲਰੇਡੀ ਕਹਿੰਦੇ ਕੈਲੀਫੋਰਨੀਆ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਰਿਪੋਰਟ ਕੀਤਾ ਗਿਆ ਆ। ਇਹ ਫਿਰ ਆਪਾਂ ਦੱਸਦੇ ਜਾਈਏ ਵੀ UK ਸਟ੍ਰੇਨ ਜਿਹੜਾ ਕੋਵਿਡ-19 ਵਾਲਾ ਹੈਗਾ ਆ ਉਹ 70% 70% ਜ਼ਿਆਦਾ ਜਿਹੜਾ ਕੰਟੇਜੀਅਸ ਹੈਗਾ, ਜ਼ਿਆਦਾ ਲੋਕਾਂ ਤੱਕ ਇਹ ਫੈਲ ਸਕਦਾ ਆ। ਸੋ ਇਹ ਹੁਣ ਹੋਰ ਵੀ ਅਹਿਮ ਸਮਾਂ ਜਿਹੜਾ ਉਹ ਆ ਚੁੱਕਾ ਆ ਵੀ ਸਾਰੇ ਹੀ ਲੋਕਾਂ ਨੂੰ ਇਸ ਦੇ ਵਿੱਚ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਉਹ ਹੈਗੀ ਆ। ਸੋ ਸਥਿਤੀ ਕਾਫੀ ਜ਼ਿਆਦਾ ਗੰਭੀਰ ਹੁੰਦੀ ਜਾ ਰਹੀ ਆ। ਹੁਣ ਕਈ ਜਿਹੜੇ ਇਲਾਕਿਆਂ ਦੇ ਵਿੱਚ ਮੁੜ ਸਟੇ ਐਟ ਹੋਮ ਆਰਡਰਸ ਜਿਹੜੇ ਆ ਉਹ ਲਗਾਏ ਜਾ ਸਕਦੇ ਨੇ ਅਤੇ ਉਹਦੇ ਕਰਕੇ ਕਈ ਲੋਕਾਂ ਨੂੰ ਮਾਫੀ ਚਾਹੁੰਦਾ ਕਈ ਲੋਕਾਂ ਨੂੰ ਜਿਹੜੀ ਉਹ ਪਰੇਸ਼ਾਨੀ ਵੀ ਆ ਵੀ ਇੱਦਾਂ ਬੰਦ ਜਿਹੜਾ ਉਹ ਕੁਛ ਨਹੀਂ ਕਰਨਾ ਚਾਹੀਦਾ, ਪਰ ਸਥਿਤੀ ਜਿਹੜੀ ਆ ਕਾਬੂ 'ਚ ਆਉਣ ਦਾ ਨਾਮ ਜਿਹੜੀ ਉਹ ਨਹੀਂ ਲੈ ਰਹੀ ਹੈਗੀ। ਅਤੇ ਫਿਰ ਜਦੋਂ ਕੋਈ ਸਖਤ ਕਦਮ ਫਿਰ ਪ੍ਰਸ਼ਾਸਨ ਚੱਕੂਗਾ ਅਤੇ ਫਿਰ ਸਾਰਿਆਂ ਨੇ ਕਿਤੇ ਨਾ ਕਿਤੇ ਇਸ ਦਾ ਜਿਹੜਾ ਉਹ ਬੁਰਾ ਮਨਾਉਣਾ ਆ। ਸੋ ਆਪਾਂ ਆਪਣੇ ਪੱਧਰ ਦੇ ਉੱਤੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਮਾਸਕ ਪਹਿਨ ਕੇ ਜਦੋਂ ਵੀ ਬਾਹਰ ਜਾਣਾ ਆ ਉਦੋਂ ਜਿਹੜਾ ਉਹ ਜਾਇਆ ਜਾਵੇ ਅਤੇ ਫਿਜ਼ੀਕਲ ਡਿਸਟੈਂਸਿੰਗ ਜਿਹੜੀ ਆ 6 ਫੁੱਟ ਦੀ ਦੂਰੀ ਆ ਉਸ ਨੂੰ ਬਣਾ ਕੇ ਰੱਖਿਆ ਜਾਵੇ। ਕਲੋਜ਼ ਸਪੇਸਿਸ ਦੇ ਵਿੱਚ ਜਦੋਂ ਵੀ ਤੁਸੀਂ ਕਿਸੇ ਨਾਲ ਮਿਲਦੇ ਹੋ ਬੈਠਦੇ ਹੋ ਤਾਂ ਮਾਸਕ ਪਹਿਨਣ ਦੀ ਕਿਰਪਾਲਤਾ ਕਰੋ। ਓਪਨ ਸਪੇਸ ਦੇ ਵਿੱਚ ਜਿਹੜੀ ਆ ਦੂਰੀ ਬਣਾ ਕੇ ਜਿਹੜੀ ਆ ਉਹ ਗੱਲਬਾਤ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਦੇ ਵਿੱਚ ਹੀ ਆਪਾਂ ਨੂੰ ਰਹਿਣਾ ਚਾਹੀਦਾ ਹੈ। ਜੇ ਤੁਹਾਨੂੰ ਕਿਸੇ ਵੀ ਤਰੀਕੇ ਦਾ ਕਹਿੰਦੇ ਆ ਸਿੰਮਟਮ ਆ ਰਿਹਾ ਹੈਗਾ ਆ ਤਾਂ ਇਸ ਹਿਸਾਬ ਦੇ ਨਾਲ ਤੁਹਾਨੂੰ ਘਰ ਕੁਆਰੰਟੀਨ ਕਰਨ ਦੀ ਜਿਹੜੀ ਉਹ ਜ਼ਰੂਰਤ ਆ। ਐਟਲੀਸਟ 10 ਦਿਨ ਜਿਹੜਾ ਆ ਉਹ ਕੁਆਰੰਟੀਨ ਤੁਹਾਨੂੰ ਕਰਨ ਦੀ ਜ਼ਰੂਰਤ ਆ। ਜਾਂ ਸਿੰਮਟਮ ਆਉਣ ਤੋਂ ਲੈ ਕੇ ਜਾਂ ਏਸਿਮਟਮੈਟਿਕ ਹੋਣ ਦੇ ਨਾਤੇ ਵੀ ਜਦੋਂ ਵੀ ਤੁਹਾਨੂੰ ਲੱਗਦਾ ਵੀ ਐਕਸਪੋਜਰ ਹੋਇਆ ਹੈ ਉਸ ਦੇ 10 ਦਿਨ ਤੱਕ ਤੁਸੀਂ ਕੰਟੇਜੀਅਸ ਘੱਟੋ ਘੱਟ ਰਹਿੰਦੇ ਆ। ਟਰਾਈ ਕਰੋ ਵੀ 10 ਤੋਂ ਵੱਧ ਦਿਨ ਹੀ 1-2 ਦਿਨ ਵੱਧ ਹੀ ਜਿਹੜਾ ਆ ਉਹ ਤੁਸੀਂ ਆਪਣੇ ਆਪ ਨੂੰ ਕੁਆਰੰਟੀਨ ਕਰੋ। ਉਸ ਤੋਂ ਬਾਅਦ ਦੇ ਵਿੱਚ ਤੁਸੀਂ ਅੱਗੇ ਫੈਲਾਤ ਨਹੀਂ ਸਕਦੇ, ਪਰ ਫਿਰ ਵੀ ਸਾਰੇ ਪ੍ਰੀਕਾਸ਼ਨਸ ਜਿਹੜੇ ਆ ਉਹ ਤੁਹਾਨੂੰ ਰੱਖਣ ਦੀ ਜ਼ਰੂਰਤ ਹੈਗੀ ਆ। ਕਹਿੰਦੇ ਵੀ ਇਸ ਦੇ ਨਾਲ ਹੀ ਫਲੋਰੀਡਾ ਦੇ ਵਿੱਚ ਵੀ ਇਹ ਤੀਜਾ ਸੂਬਾ ਕਹਿੰਦੇ ਉਹ ਬਣਿਆ ਆ ਜਿਹੜਾ UK ਦਾ ਕਰੋਨਾ ਵਾਇਰਸ ਵੇਰੀਐਂਟ ਆ ਉਹ ਵੀ ਹੁਣ ਡਿਟੈਕਟ ਕੀਤਾ ਗਿਆ ਆ। US ਦੇ ਵਿੱਚ ਜਦੋਂ ਤੋਂ ਪੈਂਡੈਮਿਕ ਸ਼ੁਰੂ ਹੋਈ ਆ ਕਰੋਨਾ ਵਾਇਰਸ ਦੇ ਨਾਲ ਜਿਹੜੇ ਪੀੜਤ ਲੋਕਾਂ ਦਾ ਜਿਹੜਾ ਆਂਕੜਾ ਆ 20 ਮਿਲੀਅਨ ਨੂੰ ਉਹ ਪਾਰ ਕਰ ਚੁੱਕਾ ਹੋਇਆ ਆ। ਅਤੇ ਇਹ ਕੁਛ ਥਾਵਾਂ ਤੋਂ ਖਬਰਾਂ ਆ ਰਹੀਆਂ ਆ ਵੀ ਬਹੁਤ ਹੀ ਯੰਗ ਲੋਕ ਵੀ ਜਿਨ੍ਹਾਂ ਨੂੰ ਕੋਈ ਅੰਡਰਲਾਈਨ ਕੰਡੀਸ਼ਨਸ ਵੀ ਨਹੀਂ ਸੀਗੀਆਂ ਉਹਨਾਂ ਦੀਆਂ ਮੌਤਾਂ ਵੀ ਜਿਹੜੀਆਂ ਉਹ ਹੋ ਰਹੀਆਂ ਨੇ। ਸੋ ਕਿਰਪਾ ਕਰਕੇ ਬੇਨਤੀ ਹੋਈ ਆ ਤੁਹਾਡੇ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਵੀ ਇਸ ਨੂੰ ਸੀਰੀਅਸਲੀ ਲੈ ਕੇ ਇਸ ਨੂੰ ਉਹ ਜਿੱਥੇ ਤੱਕ ਵੀ ਆ ਉੱਥੇ ਨਾਲ ਦੇ ਨਾਲ ਹੀ ਜਿਹੜਾ ਉਹ ਰੋਕਿਆ ਜਾਵੇ। ਅਦਰਵਾਈਜ਼ ਜਿਹੜੀ ਆ ਉਹ ਕਾਫੀ ਜਿਹੜੀ ਪ੍ਰੋਬਲਮ ਆ ਆਪਣੇ ਸਾਰਿਆਂ ਤੱਕ ਉਹ ਆ ਸਕਦੀ ਆ। ਅਗਲੀ ਜਿਹੜੀ ਆ ਉਹ ਖਬਰ ਆਪਾਂ ਕਰਦੇ ਜਾਈਏ ਜਿਹੜੀ ਰਾਈਟ ਨਾਓ ਹਾਊਸ ਦੇ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਸਪੀਕਰ ਨੈਂਸੀ ਪਲੋਸੀ ਆ ਸੈਨ ਫਰਾਂਸਿਸਕੋ ਦਾ ਉਸ ਦਾ ਘਰ ਕਹਿੰਦੇ ਵੈਂਡਲਾਈਜ਼ ਕੀਤਾ ਗਿਆ ਹੈਗਾ ਆ। ਉਸ ਦੇ ਉੱਤੇ ਲਾਲ ਪੇਂਟ ਦੇ ਨਾਲ ਅਤੇ ਕਾਲੇ ਪੇਂਟ ਦੇ ਨਾਲ ਜਿਹੜੀਆਂ ਕੁਛ ਚੀਜ਼ਾਂ ਜਿਹੜੀਆਂ ਉਹ ਲਿਖੀਆਂ ਗਈਆਂ ਆ ਜਿਸ ਦੇ ਵਿੱਚ ਲਿਖਿਆ ਗਿਆ ਵੀ ਕੈਂਸਲ ਦਾ ਰੈਂਟ $2000 ਜਿਹੜੇ ਉਹ ਦਿਓ ਵੀ ਵਾਂਟ ਐਵਰੀਥਿੰਗ। ਅਤੇ ਕਹਿੰਦੇ ਸੂਰ ਦਾ ਸਿਰ ਵੱਢ ਕੇ ਅਤੇ ਉਸ ਦਾ ਖੂਨ ਵੀ ਉਸ ਦੇ ਘਰ ਦੇ ਗਰਾਜ ਦੇ ਬਾਹਰ ਜਿਹੜਾ ਆ ਉਹ ਰੱਖਿਆ ਗਿਆ ਹੈਗਾ ਆ। 5 ਮਿਲੀਅਨ ਦਾ ਕੀਮਤ ਦਾ ਜਿਹੜਾ ਇਹ ਘਰ ਸੈਨ ਫਰਾਂਸਿਸਕੋ ਦੇ ਵਿੱਚ ਨੈਂਸੀ ਪਲੋਸੀ ਦਾ ਜਿਹੜਾ ਹੈਗਾ ਆ ਉਸ ਦੇ ਘਰ ਦੇ ਬਾਹਰ ਇਹ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਗਈਆਂ ਹੈਗੀਆਂ ਆ। ਸੋ ਇਸ ਨੂੰ ਜਿਹੜਾ ਉਹ ਲੈ ਕੇ ਕਈ ਤਰੀਕੇ ਦੀਆਂ ਜਿਹੜੀਆਂ ਆ ਉਹ ਗੱਲਾਂ ਆ ਉਹ ਚੱਲ ਰਹੀਆਂ ਨੇ। ਬੀਤੇ ਦਿਨਾਂ ਦੇ ਵਿੱਚ ਮਿਚ ਮਕੌਨਲ ਹੁਣਾਂ ਨੇ ਆਖਿਆ ਸੀਗਾ ਵੀ ਜਿਹੜਾ ਸੈਨੇਟ ਨੂੰ ਬੁਲੀ ਨਹੀਂ ਕੀਤਾ ਜਾ ਸਕਦਾ, ਜਿਹੜਾ $600 ਦੀ ਬਜਾਏ $2000 ਦਾ ਜਿਹੜਾ ਆ ਉਹ ਬਿੱਲ ਪਾਸ ਕਰਨ ਦੇ ਲਈ। ਅਤੇ ਉਹਨਾਂ ਨੇ ਇੱਕ ਵਾਰੀ ਫਿਰ ਜਿਹੜੀ ਇਸ $2000 ਲੋਕਾਂ ਤੱਕ ਅਮੈਰੀਕਨਸ ਤੱਕ ਜਿਹੜਾ ਉਹ ਜਾਵੇ ਉਸ ਬਿੱਲ ਨੂੰ ਬਲੋਕ ਕਰ ਦਿੱਤਾ, ਉਸ ਦੇ ਉੱਤੇ ਵੋਟ ਜਿਹੜੀ ਉਹ ਨਹੀਂ ਹੋਣ ਦਿੱਤੀ। ਅਤੇ ਉਹਨਾਂ ਨੇ ਕਿਹਾ ਵੀ ਇਹ ਕਿਤੇ ਨਾ ਕਿਤੇ ਅਮੀਰਾਂ ਦੇ ਲਈ ਜਿਹੜਾ ਇਹ ਸਾਰਾ ਕੁਛ ਵਿੱਚ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਸੋਸ਼ਲਿਜ਼ਮ ਫਾਰ ਰਿਚ ਜਿਹੜਾ ਆ ਉਹਨਾਂ ਨੇ ਇਸ ਨੂੰ ਕਹਿ ਕੇ ਜਿਹੜਾ ਉਹ ਨਕਾਰ ਦਿੱਤਾ ਹੈਗਾ ਆ। ਸੋ ਦੇਖਦੇ ਹਾਂ ਵੀ ਹੁਣ 5 ਜਨਵਰੀ ਨੂੰ ਸੈਨੇਟ ਦਾ ਕੰਟਰੋਲ ਕਿਸ ਪਾਸੇ ਵੱਲ ਨੂੰ ਜਾਂਦਾ ਆ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ
ਜਿਹੜਾ ਆ ਕੀ ਬਣਦਾ ਹੈਗਾ ਆ। ਉੱਦਾਂ ਕਹਿੰਦੇ ਵੀ ਇਹ ਜਿਹਨੇ ਵੈਂਡਲਾਈਜ਼ ਕੀਤਾ ਜੇ ਉਸ ਦੇ ਬਾਰੇ ਪਤਾ ਨਹੀਂ ਲੱਗਾ। ਸਿਟੀ ਕਹਿੰਦੇ ਆ ਵੀ ਤੜਕੇ ਸਵੇਰੇ 3 ਵਜੇ ਹੀ ਜਿਹੜਾ ਉਸ ਨੂੰ ਜਿਹੜਾ ਉਹ ਸੱਦਿਆ ਗਿਆ ਅਤੇ ਫਿਰ ਉੱਥੇ ਸਾਫ ਸਫਾਈ ਜਿਹੜੀ ਉਹ ਕਰਵਾਈ ਗਈ ਹੈਗੀ ਆ। ਸੋ ਸਰੋਤਿਓ, ਇਹ ਸੀਗਾ ਸਾਡਾ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਅਪਡੇਟ ਅਮਰੀਕਾ। ਅਤੇ ਆਉਣ ਵਾਲੇ ਜਿਹੜੇ ਜੀ ਸਮੇਂ ਦੇ ਵਿੱਚ ਤੁਹਾਨੂੰ ਹੋਰ ਅਪਡੇਟਸ ਜਿਹੜੀਆਂ ਉਹ ਹਰ ਵਾਰੀ ਰੋਜ਼ਾਨਾ ਜਿਹੜੇ ਉਹ ਦਿੰਦੇ ਰਹਾਂਗੇ। ਅਤੇ ਜਾਣ ਤੋਂ ਪਹਿਲਾਂ ਤੁਹਾਨੂੰ ਸਟਾਕ ਮਾਰਕੀਟ ਦੇ ਬਾਰੇ ਵੀ ਜੇ ਦੱਸ ਜਾਈਏ, ਡਾਓ ਜੋਨਸ ਕਲੋਜ਼ਿੰਗ ਦੇ ਉੱਤੇ ਅੱਜ 196 ਪੁਆਇੰਟ ਦਾ ਇਸ ਦੇ ਵਿੱਚ ਵਾਧਾ ਹੋਇਆ, 30,606 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 18 ਪੁਆਇੰਟ ਵਧੇ, 12,888 ਦੇ ਉੱਤੇ ਇਹ ਬੰਦ ਹੋਇਆ। S&P 'ਚ 24 ਪੁਆਇੰਟ ਵਧੇ ਅਤੇ 3756 ਦੇ ਉੱਤੇ ਇਹ ਕਲੋਜ਼ ਹੋਇਆ। ਸੋਨੇ ਦੀ ਕੀਮਤ $1,895 ਜਿਹੜੀ ਆ ਪ੍ਰਤੀ ਆਊਂਸ ਰਹੀ। ਉੱਧਰ ਇੱਕ US$ ਦੀ ਕੀਮਤ 73 ਰੁਪਈਏ ਅਤੇ 9 ਪੈਸੇ ਦੇ ਬਰਾਬਰ ਰਹੀ। ਇੱਕ US$ ਦੀ ਕੀਮਤ $1.27 ਕੈਨੇਡੀਅਨ ਡਾਲਰ ਦੇ ਬਰਾਬਰ ਰਹੀ। ਅਤੇ ਹੁਣ ਜਿਹੜਾ ਜੀ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਨਵੀਰ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੇ ਬਹੁਤ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।